ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਵੀਰ ਅਮਰਤ ਸਿੰਘ ਖਾਲਸਾ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ, ਜੂਨ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਜੂਨ 1984 ਦੇ ਘੱਲੂਘਾਰੇ ਦੇ 30 ਸਾਲ ਪੂਰੇ ਹੋ ਚੁੱਕੇ ਹਨ। ਹਰ ਸਿੱਖ ਬਹੁਤ ਉਦਾਸ ਹੈ। ਹਰ ਸਿੱਖ ਦੇ ਦਿਲ ਵਿੱਚ ਦਰਬਾਰ ਸਾਹਿਬ ਦੀ ਅਜ਼ਮਤ, ਦਿਲ ਲਈ ਸ਼ਹੀਦ ਹੋਏ ਸਿੰਘਾਂ ਤੇ ਸ਼ਹੀਦ ਕੀਤੇ ਗਏ ਅਕਾਲ ਤਖਤ ਸਾਹਿਬ ਜੀ ਦੀ ਯਾਦ ਇੱਕ ਰੋਹ ਪੈਦਾ ਕਰਦੀ ਹੈ। ਹਿੰਦੁਸਤਾਨ ਅਤੇ ਹਿੰਦੁਸਤਾਨ ਦੇ ਸਿਸਟਮ ਦੇ ਪ੍ਰਤੀ ਇਸ ਨਾਜ਼ੁਕ ਹਾਲਾਤ ਦਾ ਫਾਇਦਾ ਲੈਣ ਲਈ ਹਿੰਦੂ ਤਵੀ ਵਿਚਾਰਧਾਰਾ ਨੇ ਨਵੇਂ ਹਥਕੰਡੇ ਵੀ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲ ਹੀ ਵਿੱਚ ਪਵਨ ਗੁਪਤਾ ਨਾਮ ਦੇ ਸ਼ਿਵ ਸੈਨਾ ਪ੍ਰਧਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਦੇ ਪੋਸਟਰ ਬੈਨ ਕਰਨ ਨੂੰ ਪੰਜਾਬ ਸਰਕਾਰ ਨੂੰ ਧਮਕੀ ਦਿੱਤੀ ਹੈ ਤੇ ਨਾਲ ਹੀ ਇਹ ਐਲਾਨ ਕੀਤਾ ਹੈ ਕਿ ਅਜਿਹਾ ਨਾ ਕਰਨ ਤੇ ਉਹਨਾਂ ਵੱਲੋਂ 6 ਜੂਨ ਨੂੰ ਸੰਤ ਜੀ ਦੇ ਪੋਸਟਰ ਜਲਾਏ ਜਾਣਗੇ। ਇੱਥੇ ਸੋਚਣ ਵਾਲੀ ਗੱਲ ਹੈ ਕਿ ਜੇ ਅਜਿਹਾ ਕਰਨਾ ਹੈ ਤਾਂ ਪੰਜਾਬ ਵਿੱਚ ਤਾਂ ਪਹਿਲਾਂ ਹੀ ਇਹਨਾਂ ਤੋਂ ਡਰਨ ਵਾਲੀ ਭਾਈਵਾਲ ਸਰਕਾਰ ਹੈ। ਉਹਨਾਂ ਨੂੰ ਕਹਿ ਕੇ ਆਸਾਨੀ ਨਾਲ ਬੈਨ ਲਗਾਇਆ ਜਾ ਸਕਦਾ ਹੈ, ਪਰ ਇਹ ਨਿਊਜ਼ ਵਿੱਚ ਦੇਣਾ ਇਸ ਲਈ ਦੇਣਾ ਜ਼ਰੂਰੀ ਹੈ ਕਿ ਸਿੱਖਾਂ ਨੂੰ ਉਕਸਾਇਆ ਜਾ ਸਕੇ। ਦੂਜੇ ਪਾਸੇ ਦੁਰਗਿਆਨਾ ਮੰਦਿਰ ਕਮੇਟੀ ਨੇ ਵੀ ਇਸ ਵਿੱਚ ਆਪਣਾ ਹਿੱਸਾ ਪਾਉਂਦਿਆਂ ਇਹ ਐਲਾਨ ਕੀਤਾ ਹੈ ਕਿ ਮੰਦਿਰ ਵਿੱਚ ਅੱਤਵਾਦੀਆਂ ਯਾਨੀ ਕਿ ਜੁਝਾਰੂ ਸਿੰਘਾਂ ਹੱਥੋਂ ਮਾਰੇ ਗਏ 35,000 ਹਿੰਦੂਆਂ ਦੀ ਯਾਦਗਾਰ ਬਣਾਈ ਜਾਵੇਗੀ ਤੇ ਇਹ ਕੰਮ 6 ਜੂਨ ਦੇ ਦਿਨ ਹੀ ਸ਼ੁਰੂ ਕੀਤਾ ਜਾਵੇਗਾ। ਜਗ੍ਹਾ ਜਗ੍ਹਾ ਸੰਤ ਜੀ ਦੇ ਲੱਗੇ ਪੋਸਟਰਾਂ ਤੇ ਬੋਰਡਾਂ ਉੱਤੇ ਕਾਲਖ ਸੁੱਟੀ ਜਾ ਰਹੀ ਹੈ। ਮੇਰੀ ਸੋਚ ਮੁਤਾਬਕ ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਸਿੱਖ ਇਹਨਾਂ ਦਿਨਾਂ ਵਿੱਚ ਮਾਨਸਿਕ ਤੌਰ ਤੇ ਬਹੁਤ ਰੋਹ ਵਿੱਚ ਹੁੰਦੇ ਹਨ ਤੇ ਸਿੱਖਾਂ ਨੂੰ ਗੁੱਸਾ ਦਿਵਾਇਆ ਜਾਵੇ ਤਾਂ ਜਦੋਂ ਸਿੱਖ ਇਹਨਾਂ ਸਭ ਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਉਤਰਨ ਤਾਂ ਪੁਲਿਸ ਹੱਥੋਂ ਗੋਲੀ ਚਲਵਾ ਕੇ ਗੁਰਦਾਸਪੁਰ ਦੇ ਭਾਈ ਜਸਪਾਲ ਸਿੰਘ ਦੇ ਵਾਂਗ ਹੀ ਸ਼ਹੀਦ ਕੀਤਾ ਜਾਵੇ। ਇੱਕ ਤਾਂ ਇਸ ਤਰ੍ਹਾਂ ਨਾਲ ਸਿੱਖ ਸ਼ਹੀਦ ਕੀਤੇ ਜਾਣਗੇ, ਦੂਜਾ ਘੱਲੂਘਾਰਾ ਦੀ ਯਾਦ ਮਨਾਉਣ ਵਿੱਚ ਵੀ ਰੁਕਾਵਟ ਪਾਈ ਜਾਵੇਗੀ। ਹੁਣ ਅਜਿਹੇ ਹਾਲਾਤਾਂ ਵਿੱਚ ਸਿੱਖ ਕੀ ਕਰਨ, ਇਸ ਬਾਰੇ ਕਿਰਪਾ ਕਰਕੇ ਆਪਣੇ ਵਿਚਾਰ ਦਿਓ ਜੀ। ਡਾਕਟਰ ਸਾਹਿਬ ਵੀਰ ਅਮਰਤ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਅਸਲ ਜਿਹੜੇ ਦੋਵੇਂ ਤਿੰਨ ਇਸ਼ੂ ਉਹਨਾਂ ਨੇ ਟੱਚ ਕੀਤੇ ਨੇ, ਅਸੀਂ ਕੱਲ ਦੇ ਪ੍ਰੋਗਰਾਮ ਦੀ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ ਇਹਨਾਂ ਦੇ ਬਾਰੇ ਆਪਣੀਆਂ ਟਿੱਪਣੀਆਂ ਦਿੱਤੀਆਂ ਸੀ ਜੀ। ਉਹਨਾਂ ਨੇ ਘੱਲੂਘਾਰੇ ਦੇ 30 ਸਾਲ ਸਿੱਖ ਸ਼ਹੀਦ ਔਰ ਸਾਡੀ ਜ਼ਖਮੀ ਮਾਨਸਿਕਤਾ ਦੇ ਲਈ ਬੜੇ ਢੁਕਵੇਂ ਸ਼ਬਦ ਇਸਤੇਮਾਲ ਕੀਤੇ ਨੇ ਜੀ। ਔਰ ਉਹਨਾਂ ਨੇ ਖਾਸ ਤੌਰ ਤੇ ਜਿਵੇਂ ਪਵਨ ਸ਼ਰਮਾ ਨਾਂ ਦੇ ਇੱਕ ਫਿਰਕੂ ਹਿੰਦੂ ਜਨੂਨੀ ਦਾ ਨੇ ਬਿਆਨ ਦਿੱਤਾ ਹੈ, ਸਰਕਾਰ ਨੂੰ ਕਿਹਾ ਵੀ ਉਹ ਪਾਬੰਦੀ ਲਾਏ ਨੇ ਤਾਂ 6 ਜੂਨ ਨੂੰ ਉਹਨਾਂ ਨੂੰ ਜਿਹੜਾ ਉਹ ਸਾੜਨਗੇ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇੰਨੀ ਹਿੰਮਤ ਤਾਂ ਸੁਖਬੀਰ ਬਾਦਲ ਸਰਕਾਰ ਜਾਂ ਦੂਜੇ 'ਚ ਨਹੀਂ ਹੈ। ਉਹਨਾਂ ਨੇ ਤਾਂ ਮਸੀਂ ਫਲੈਟ ਹੋ ਕੇ ਡੰਡੌਤ ਕਰਕੇ ਜਿਹੜਾ ਉਹ ਹਰਸਿਮਰਤ ਨੂੰ ਵਜ਼ੀਰ ਬਣਾਇਆ ਜੀ। ਔਰ ਕਿਉਂਕਿ ਅਰੁਣ ਜੇਤਲੀ ਨੂੰ ਲੈ ਕੇ ਆਏ ਸੀ, ਉਹਦੀ ਹਿਊਮਿਲੇਟਿੰਗ ਡਿਫੀਟ ਹੋਈ ਆ। ਜੇ ਤਾਂ ਉਸ ਸਦਮੇ ਚੋਂ ਨਹੀਂ ਨਿਕਲੇ ਔਰ ਬੀਜੇਪੀ ਵੀ ਇੱਕ ਤੋਂ ਬਾਅਦ ਇੱਕ ਉਹਨਾਂ ਤੇ ਵਾਰ ਕਰ ਰਹੀ ਹੈ। ਸੋ ਉਹਨਾਂ ਨੇ ਜੇ ਦੱਬਣਾ ਤੇ ਆਪਣਿਆਂ ਨੂੰ ਹੀ ਦੱਬਣਾ ਜੀ। ਉਹਨਾਂ ਬਾਰੇ ਤਾਂ ਕੀ ਕਾਰਵਾਈ ਕਰਨੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਜਿਹੜਾ ਸਾਰਾ ਹਿੰਦੂ ਸ਼ਹੀਦਾਂ ਦੀ ਅਖੌਤੀ ਯਾਦਗਾਰ ਔਰ ਉਹ ਵੀ 6 ਜੂਨ ਦੀ ਸ਼ੁਰੂਆਤ ਇੱਕ ਪਾਸੇ ਉਕਸਾਉਣ ਦੀ ਗੱਲ ਹੈ ਕਿ ਵੀ ਜੇ ਸਿੱਖ ਭੜਕਦੇ ਨੇ ਜਾਂ ਜਵਾਬੀ ਕਾਰਵਾਈ ਹੁੰਦੀ ਜਿਵੇਂ ਪੰਥਕ ਜਥੇਬੰਦੀਆਂ ਨੇ ਇਹਨਾਂ ਦਾ ਨੋਟਿਸ ਲਿਆ, ਫਿਰ ਉਹਨਾਂ ਦੇ ਲਈ ਘੱਲੂਘਾਰੇ ਸਮਾਗਮਾਂ ਤੇ ਪਾਬੰਦੀ ਲਾਣੀ ਬੜੀ ਸੌਖੀ ਹੋਏਗੀ। ਔਰ ਜੇ ਉਸ ਪਾਬੰਦੀ ਨੂੰ ਸਿੱਖ ਤੋੜਦੇ ਨੇ ਫਿਰ ਭਾਈ ਜਸਪਾਲ ਸਿੰਘ ਸ਼ਹੀਦ ਵਾਂਗੂ ਜਿਹੜਾ ਉਹਨਾਂ ਨੂੰ ਮਾਰਨਾ ਉਹਨਾਂ ਦੇ ਲਈ ਸੌਖਾ ਹੈ। ਇਹ ਵੀ ਉਹਨਾਂ ਨੂੰ ਸੂਟ ਕਰਦੇ ਜੀ। ਸੋ ਕੁੱਲ ਮਿਲਾ ਕੇ ਜਿਹੜਾ ਟਾਈਮਿੰਗ ਵੀ ਹੈ ਕਿਉਂਕਿ ਇਸ ਕਿਸਮ ਦਾ ਇਹ ਘੱਲੂਘਾਰੇ ਦਾ ਹਫਤਾ ਹੁੰਦਾ ਹੈ ਕਿ ਵੀ ਨੋ ਮੈਟਰ ਕੌਣ ਪ੍ਰੈਕਟਿਸਿੰਗ ਸਿੱਖ ਹੈ ਨਹੀਂ ਹੈ, ਕੌਣ ਪਤਤ ਹੈ, ਕੌਣ ਮਜ਼ਬੂਤ ਹੈ, ਲੇਕਿਨ ਹਰ ਸਿੱਖ ਜਿਹੜਾ ਵੀ ਜਿਹਦੇ ਨਾਂ ਨਾਲ ਵੀ ਸਿੰਘ ਕੌਰ ਲੱਗਾ ਹੋਇਆ, ਜਿਹੜਾ ਹਰਿਮੰਦਰ ਸਾਹਿਬ ਦੇ ਪ੍ਰਤੀ ਸ਼ਰਧਾ ਆਸਥਾ ਰੱਖਦਾ ਹੈ, ਉਸ ਦਾ ਦਿਲ ਇਹਨਾਂ ਦਿਨਾਂ ਦੇ ਵਿੱਚ ਇਵੇਂ ਲੱਗਦਾ ਉਹਨੂੰ ਕਿ ਵੀ ਟੈਂਕ ਹਰਿਮੰਦਰ ਦੀਆਂ ਪਰਿਕਰਮਾ 'ਚ ਨਹੀਂ, ਉਹਦੀ ਛਾਤੀ ਤੇ ਚੜ੍ਹੇ ਨੇ ਜੀ। ਔਰ ਗੋਲੀਆਂ ਹਰਿਮੰਦਰ ਸਾਹਿਬ ਦੇ ਵਜੂਦ ਤੇ ਨਹੀਂ, ਜਿਵੇਂ ਉਸ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਜੀ। ਸੋ ਇਹ ਸਾਰੇ ਸਮੇਂ ਨੂੰ ਹੀ ਉਹ ਇਸਤੇਮਾਲ ਕਰਨਾ ਚਾਹੁੰਦੇ ਨੇ। ਪਰ ਮੈਂ ਸਮਝਦਾ ਹਾਂ ਵੀ ਇਸ ਦੇ ਉੱਤੇ ਬਹੁਤ ਕੁਝ ਅਸੀਂ ਕਰਨ ਦੇ ਜਿਹੜਾ ਹੈ ਉਹ ਸਮਰੱਥ ਤਾਂ ਨਹੀਂ ਹੈ। ਲੋਕਲੀ ਜਿਵੇਂ ਵੀ ਸਿੱਖ ਸੰਗਤਾਂ ਪੰਜਾਬ ਦੇ ਵਿੱਚ ਇਸ ਨੂੰ, ਕਿਉਂਕਿ ਅਜੇ ਤੱਕ ਜਿਵੇਂ ਹੁਣ ਆਉਣ ਤੋਂ ਪਹਿਲਾਂ ਵੀ ਮੈਂ ਮੀਡੀਆ 'ਚ ਦੇਖਿਆ ਕੋਈ ਐਸਾ ਸਰਕਾਰ ਵੱਲੋਂ ਰਿਸਪੌਂਸ ਨਹੀਂ ਆਇਆ। ਪਰ ਅਸੀਂ ਜਿਵੇਂ ਕੱਲ੍ਹ ਵੀ ਕਿਹਾ ਸੀ
ਕਿ ਫਿਰ ਜਿੱਥੇ ਜਿਹੜਾ ਅਪੀਲ, ਵਕੀਲ, ਦਲੀਲ, ਇਹ ਤਿੰਨੋਂ ਚੀਜ਼ਾਂ ਬੇਅਸਰ ਹੋਣ, ਉੱਥੇ ਫਿਰ ਖਾਲਸਾਈ ਰਵਾਇਤਾਂ, ਸਿੱਖੀ ਰਿਸਪੌਂਸ, ਉਹ ਸਾਡੇ ਇਤਿਹਾਸ 'ਚ ਔਰ ਸਾਡੀਆਂ ਰਵਾਇਤਾਂ ਦੇ ਵਿੱਚ ਜਿਹੜਾ ਹੈ ਉਹ ਸਪਸ਼ਟਤਾ ਦੇ ਨਾਲ ਸਾਨੂੰ ਦੱਸਦਾ ਵੀ ਅਸੀਂ ਇਹਨੂੰ ਕਿਵੇਂ ਹੈਂਡਲ ਕਰਨਾ ਜੀ। ਸੋ ਲੈਟ ਵੀ ਸੀ ਕਿ ਵੀ ਕੀ ਇਸ ਦੇ ਉੱਤੇ ਕਾਰਵਾਈ ਹੁੰਦੀ ਹੈ ਜੀ। ਉਹਦਾ ਵੀਰ ਅਮਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਮਨਵੀਰ ਸਿੰਘ ਮੋਹਨ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ ਅਤੇ TV 84 ਦੀ ਟੀਮ ਨੂੰ ਦਾਸ ਵੱਲੋਂ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿੱਥੇ ਭਾਰਤ ਦੀਆਂ ਬਹੁ ਗਿਣਤੀਆਂ ਮੋਦੀ ਦੇ ਹਾਕਮ ਬਣਨ ਦੀਆਂ ਖੁਸ਼ੀਆਂ ਮਨਾ ਰਹੀਆਂ ਹਨ, ਉੱਥੇ ਸਿੱਖ ਘੱਟ ਗਿਣਤੀ ਵਾਸਤੇ ਇਹ ਬੜਾ ਹੀ ਦੁੱਖ ਭਰਿਆ ਅਤੇ ਹਰੇ ਜ਼ਖਮ ਤੇ ਲੂਣ ਛਿੜਕਣ ਵਾਲਾ ਵੇਲਾ ਹੈ। 30 ਸਾਲ ਪਹਿਲਾਂ ਹਿੰਦੂ ਤਵੀਆਂ ਵੱਲੋਂ ਸਾਡੀ ਹਿੱਕ ਤੇ ਬਰਸਾਏ ਟੈਂਕਾਂ, ਤੋਪਾਂ ਦੇ ਗੋਲੇ ਅੱਜ ਫਿਰ ਸਾਨੂੰ ਚੈਨ ਨਾਲ ਬੈਠਣ ਤੋਂ ਰੋਕ ਰਹੇ ਹਨ। ਸ਼ਹੀਦ ਹੋਏ ਸਾਡੇ ਵੀਰ ਭੈਣਾਂ ਸਾਨੂੰ ਨੀਂਦ ਵਿੱਚ ਸੁੱਤਿਆਂ ਨੂੰ ਉਠਾ ਕੇ ਪੁੱਛ ਰਹੇ ਹਨ ਕਿ ਤੁਸੀਂ ਸਾਡੀਆਂ ਲਾਸ਼ਾਂ ਤੇ ਸਿਰ ਰੱਖ ਕੇ ਇੰਨੀ ਗੂੜੀ ਨੀਂਦ ਕਿਵੇਂ ਸੌਂ ਜਾਂਦੇ ਹੋ, ਜਦੋਂ ਕਿ ਸਾਡੇ ਕਾਤਲ ਹਜੇ ਵੀ ਆਜ਼ਾਦ ਫਿਰ ਰਹੇ ਹਨ ਅਤੇ ਆਪਣੀ ਮੌਜ ਵਿੱਚ ਜ਼ਿੰਦਗੀ ਬਿਤਾ ਰਹੇ ਹਨ। ਹਮੇਸ਼ਾ ਐਸਾ ਹੀ ਕਿਉਂ ਹੁੰਦਾ ਹੈ ਕਿ ਸਿੱਖ ਕੌਮ ਨੂੰ ਅੱਗੇ ਲਾ ਕੇ ਵਰਤਣ ਤੋਂ ਬਾਅਦ ਪਰੇ ਕਰਕੇ ਸੁੱਟ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾਂ 9ਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਨੇ ਆਪਣਾ ਧਰਮ ਬਚਾਉਣ ਲਈ ਵਰਤਿਆ। ਫਿਰ 10ਵੇਂ ਨਾਨਕ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 22 ਧਾਰ ਦੇ ਰਾਜਿਆਂ ਨੇ ਮੁਗਲਾਂ ਦੇ ਖਿਲਾਫ ਵਰਤਿਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਡੋਗਰਿਆਂ ਅਤੇ ਬ੍ਰਾਹਮਣਾਂ ਨੇ ਆਪਣੇ ਮਤਲਬ ਲਈ ਹਿੰਦੂ ਮੰਦਰਾਂ ਤੇ ਸੋਨਾ ਚੜਾਉਣ ਲਈ ਅਤੇ ਸਿਆਸੀ ਫਾਇਦਿਆਂ ਲਈ ਵਰਤਿਆ। ਫਿਰ ਮਾਸਟਰ ਤਾਰਾ ਸਿੰਘ ਨੂੰ ਸਿੰਘ ਕੌਮ ਨੂੰ ਗੁਲਾਮ ਬਣਾਉਣ ਲਈ ਵਰਤਿਆ ਅਤੇ ਫਿਰ ਬਾਦਲ ਵਰਗੇ ਸਾਡੇ ਉੱਪਰ ਹੋਏ ਜ਼ੁਲਮਾਂ ਦਾ ਇਨਸਾਫ ਦਿਲਾਉਣ ਦੇ ਨਾਮ ਤੇ ਵੋਟਾਂ ਇਕੱਠੀਆਂ ਕਰਦੇ ਰਹੇ। ਆਖਿਰ ਕਿੰਨਾ ਚਿਰ ਹੋਰ ਅਸੀਂ ਇਹ ਸਹਿਣਾ ਹੈ? ਜੇਕਰ ਸਾਡੇ ਕੀਤੇ ਹੋਏ ਉਪਕਾਰਾਂ ਦਾ ਇਨਾਮ ਸਾਡੀ ਨਸਲਕੁਸ਼ੀ ਕਰਕੇ ਸਾਨੂੰ ਦਿੱਤਾ ਜਾਂਦਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਮਿੱਥਿਆ ਹੋਇਆ ਨਿਸ਼ਾਨਾ ਹਾਸਲ ਕਰੀਏ ਅਤੇ ਜ਼ਾਲਮ ਦੀ ਭਾਜੀ ਮੋੜੀਏ। ਜੇ ਅਸੀਂ ਹੁਣ ਵੀ ਇਕਜੁੱਟ ਨਹੀਂ ਹੁੰਦੇ ਅਤੇ ਇਹਨਾਂ ਅੱਗੇ ਹੱਥ ਅੱਡ ਕੇ ਉਮੀਦ ਕਰੀਏ ਕਿ ਸਾਨੂੰ ਇਹ ਭਲਮਾਨਸੀ ਨਾਲ ਇਨਸਾਫ ਦੇ ਦੇਣਗੇ, ਫਿਰ ਅਸੀਂ ਵੀ ਸ਼ਹੀਦਾਂ ਦੇ ਕਾਤਲ ਦੇ ਦਰਬਾਰ ਦੀ ਭਾਈਵਾਲ ਹੋਵਾਂਗੇ ਅਤੇ ਸਿੱਖ ਨਸਲਕੁਸ਼ੀ ਵਿੱਚ ਬਰਾਬਰ ਦੇ ਸ਼ਰੀਕ ਮੰਨੇ ਜਾਵਾਂਗੇ। ਕਿਉਂਕਿ ਸਾਡੇ ਵੀਰਾਂ ਭੈਣਾਂ ਨੇ ਸਾਡੀ ਖਾਤਰ ਹੱਸ-ਹੱਸ ਕੇ ਜਾਨਾਂ ਵਾਰ ਦਿੱਤੀਆਂ ਅਤੇ ਉਹਨਾਂ ਤੋਂ ਬੇਮੁਖ ਹੋ ਜਾਵਾਂਗੇ ਤਾਂ ਸਾਡਾ ਵੀ ਉਹੀ ਲੋਕਾਂ ਵਿੱਚ ਨਾਮ ਆਵੇਗਾ ਜਿਨ੍ਹਾਂ ਨੇ ਸ਼ਹੀਦਾਂ ਦੀ ਸ਼ਹਾਦਤ ਤੋਂ ਸਿਰਫ ਫਾਇਦਾ ਹੀ ਚੁੱਕਿਆ ਅਤੇ ਬਦਲੇ ਵਿੱਚ ਉਹਨਾਂ ਦੇ ਸੁਪਨਿਆਂ ਤੋਂ ਬੇਮੁਖ ਅਤੇ ਜ਼ਾਲਮ ਅੱਗੇ ਝੁੱਕ ਕੇ ਵਿਖਾ ਦਿੱਤਾ। ਜੀ ਡਾਕਟਰ ਸਾਹਿਬ। ਵੀਰ ਮਨਵੀਰ ਸਿੰਘ ਮੋਹਨ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਔਰ ਬੜੀ ਅੱਛੀ ਸ਼ਬਦਾਵਲੀ ਦੇ ਵਿੱਚ ਅੱਜ ਇਸ 30 ਸਾਲ ਬਾਅਦ ਘੱਲੂਘਾਰੇ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਔਰ ਉਹਨਾਂ ਦਾ ਖਾਸ ਤੌਰ ਤੇ ਜਿਹੜਾ ਇਹ ਫਰੇਜ਼ ਹੈ, ਇਹ ਦਿਲ ਨੂੰ ਟੁੰਬਦਾ ਹੈ ਕਿ ਜੇ ਅਸੀਂ ਆਪਣੇ ਕੌਮੀ ਨਿਸ਼ਾਨੇ ਵੱਲ ਨਹੀਂ ਵੱਧਦੇ ਤੇ ਇਵੇਂ ਹੀ ਹੈ ਕਿ ਅਸੀਂ ਲਾਸ਼ਾਂ ਦੇ ਉੱਤੇ ਆਪਣਾ ਸਿਰ ਰੱਖ ਕੇ ਸਿੱਖ ਸ਼ਹੀਦਾਂ ਦੀਆਂ ਲਾਸ਼ਾਂ ਦੇ ਅਸੀਂ ਸੌਂ ਗਏ ਔਰ ਸਾਨੂੰ ਪੁੱਛਣਗੇ ਕਿ ਨਿਸ਼ਾਨਾ ਕਿੱਥੇ ਹੈ, ਤੁਸੀਂ ਸਾਡੀਆਂ ਲਾਸ਼ਾਂ ਦੇ ਉੱਤੇ ਸੁੱਤੇ ਹੋਏ ਹੋ। ਇਹ ਬੜੇ ਮੂਵਿੰਗ ਸ਼ਬਦ ਨੇ। ਉਹਨਾਂ ਨੇ ਇਤਿਹਾਸਕ ਹਵਾਲਿਆਂ ਨਾਲ ਇਹ ਦੱਸਿਆ ਵੀ ਕਿਵੇਂ ਬੀਤੇ ਸਮੇਂ ਦੇ ਵਿੱਚ ਅਸੀਂ ਵਰਤੇ ਗਏ। ਉਹਦੇ 'ਚ ਅਖੀਰਲੇ ਜਿਹੜੇ 3 ਇੰਸਟੈਂਸ ਤਾਂ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ, ਉਹ ਭਾਵੇਂ ਮਹਾਰਾਜਾ ਰਣਜੀਤ ਸਿੰਘ ਜਾਂ ਮਾਸਟਰ ਤਾਰਾ ਸਿੰਘ ਜਾਂ ਬਾਦਲ ਦੀ ਗੱਲ ਹੈ, ਪਰ ਅਸੀਂ ਗੁਰੂ ਸਾਹਿਬਾਨ ਦੇ ਹਵਾਲੇ ਨਾਲ ਇਹ ਕਦੇ ਵੀ ਨਾ ਕਹੀਏ ਜਾਂ ਕਦੇ ਵੀ ਨਹੀਂ ਕਹਿ ਸਕਦੇ ਕਿ ਗੁਰੂ ਸਾਹਿਬਾਨ ਵਰਤੇ ਗਏ। ਨਹੀਂ ਜੀ, ਇਹ ਠੀਕ ਹੈ ਕਿ ਇੱਕ ਸ਼ਾਰਟ ਟਰਮ ਇਹਨਾਂ ਦੀ ਅਕਿਰਤ ਘਣਤ ਹੈ। ਗੁਰੂ ਸਾਹਿਬਾਨ ਨੇ ਤਾਂ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ ਦੇ ਨਾਲ ਜਿਹੜਾ ਵੈਲਿਊ ਸਿਸਟਮ ਐਸਟੈਬਲਿਸ਼ ਕੀਤਾ, 9ਵੇਂ ਗੁਰੂ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਆਪ ਉਸ ਇਲਾਹੀ ਬਾਣੀ ਰਾਹੀਂ ਫਰਮਾਇਆ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੁ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ, ਕਿ ਇਸ ਦੁਨੀਆ ਦੇ ਵਿੱਚ ਉਹੀ ਗਿਆਨੀ ਹੈ, ਗਿਆਨਵਾਨ ਕਹਾਣ ਦਾ ਹੱਕਦਾਰ ਹੈ ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਹੈ ਨਾ ਕਿਸੇ ਦਾ ਡਰ ਮੰਨਦਾ। ਸੋ ਇਹ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ, ਬੇਸ਼ੱਕ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਪੁਕਾਰ ਕਰਦੇ ਨੇ ਔਰ ਉਸ ਰਾਹੀਂ ਜਿਹੜੀ ਹੈ ਉਹ ਇੱਕ ਕਨਫਰੰਟੇਸ਼ਨ ਦਾ ਦੌਰ ਸ਼ੁਰੂ ਹੁੰਦਾ, ਪਰ ਪੰਡਤ ਨਾ ਵੀ ਹੁੰਦੇ
ਔਰੰਗਜ਼ੇਬ ਦੇ ਜ਼ੁਲਮ ਰੁਕਣੇ ਨਹੀਂ ਸੀ ਔਰ ਇਵੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਢਲਿਆਂ ਹੱਕਾਂ ਦੇ ਲਈ, ਉਹ ਭਾਵੇਂ ਕਿਸੇ ਗੈਰ ਦਾ ਧਰਮ ਹੁੰਦਾ, ਔਰ ਮੈਨੂੰ ਯਾਦ ਹੈ ਕਿ ਬਾਬਰੀ ਮਸਜਿਦ ਢਾਣ ਦੇ ਵੇਲੇ ਇੱਕ ਕਵੀ, ਭਾਵੇਂ ਉਹ ਥੋੜਾ ਲੈਫਟਿਸਟ ਸੀ, ਸੋਹਣ ਸਿੰਘ ਮੀਸ਼ਾ ਜੀ, ਆਲ ਇੰਡੀਆ ਰੇਡੀਓ ਜਲੰਧਰ ਤੋਂ, ਉਹ ਕਾਫੀ ਉਹਨਾਂ ਕੋਲ ਪ੍ਰਭਾਵਸ਼ਾਲੀ ਪੋਸਟ ਸੀ, ਉਹਨਾਂ ਦੀ ਮੈਨੂੰ ਨਜ਼ਮ ਤਾਂ ਯਾਦ ਨਹੀਂ, ਲੇਕਿਨ ਉਹਨਾਂ ਨੇ ਇਹ ਕਿਹਾ ਸੀ, ਬਾਬਰੀ ਮਸਜਿਦ ਢਾਣ ਤੋਂ ਬਾਅਦ ਇੱਕ ਨਜ਼ਮ ਉਹਨਾਂ ਨੇ ਕਹੀ ਸੀ ਕਿ ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਹੁੰਦੇ ਤਾਂ ਉਹਨਾਂ ਨੇ ਬਾਬਰੀ ਮਸਜਿਦ ਦੇ ਸਾਹਮਣੇ ਵੀ ਖਲੋ ਜਾਣਾ ਸੀ, ਉਹਨਾਂ ਹਿੰਦੂ ਜਨੂਨੀ ਗੁੰਡਿਆਂ ਦੇ ਸਾਹਮਣੇ, ਔਰ ਸ਼ਹਾਦਤ ਦੇਣੀ ਸੀ ਕਿ ਇਹ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਮਸਜਿਦ ਢਾਓ। ਔਰ ਉਹਦਾ ਇੱਕ ਤਰਾ ਮਿਸ਼ਰਾ ਸੀ ਕਿ ਗੁਰੂ ਨੇ ਦੇ ਕੇ ਸ਼ਹਾਦਤ ਇਹ ਦੱਸਿਆ ਹੈ ਕਿ ਧਰਮ ਸਾਰੇ ਬਰਾਬਰ ਨੇ, ਕਰੋ ਹਰ ਧਰਮ ਦਾ ਆਦਰ ਜੀ। ਸੋ ਅਸੀਂ ਸਮਝਦੇ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਹੈ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਨੂੰ ਪਹਾੜੀ ਰਾਜਿਆਂ ਵੱਲੋਂ ਵਰਤੇ ਜਾਣ ਦੀ ਗੱਲ ਨਹੀਂ ਹੈ, ਰਾਦਰ ਇਹਨੂੰ ਅਸੀਂ ਇਸ ਫਰੇਜ਼ 'ਚ ਕਹਿ ਸਕਦੇ ਹਾਂ ਕਿ ਕਿਵੇਂ 22 ਧਾਰ ਦੇ ਪਹਾੜੀ ਰਾਜਿਆਂ ਨੇ ਮੁਗਲ ਹਕੂਮਤ ਨੂੰ ਵਰਤਿਆ ਸਿੱਖ ਧਰਮ ਦੇ ਖਿਲਾਫ, ਆਪਣਾ ਜਿਹੜਾ ਉਹਨਾਂ ਦਾ ਏਜੰਡਾ, ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਕਿਹਾ ਸੀ ਕਿ ਹਾਏ ਵੈਰੀਆਂ 5 ਸਦੀਆਂ ਦਾ ਵੈਰ ਕਮਾਇਆ, ਜੋ ਜੂਨ 84 ਚ ਕੀਤਾ। ਇਹੀ ਵੈਰ 22 ਧਾਰ ਦੇ ਪਹਾੜੀ ਰਾਜਿਆਂ ਨੇ ਮੁਗਲਾਂ ਨੂੰ, ਰਾਦਰ ਮੁਗਲ ਹਕੂਮਤ 22 ਧਾਰ ਦੇ ਪਹਾੜੀ ਰਾਜਿਆਂ ਦੇ ਹੱਥਾਂ 'ਚ ਵਰਤੀ ਗਈ। ਔਰ ਇਹ ਗੱਲ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ ਦੇ ਵਿੱਚ, ਜਿਹੜੀ ਔਰੰਗਜ਼ੇਬ ਨੂੰ ਚਿੱਠੀ ਲਿਖੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੂੰ ਵੀ ਬੁੱਤੋ ਸ਼ਿਕਨ ਹੈ, ਮੈਂ ਵੀ ਬੁੱਤੋ ਸ਼ਿਕਨ ਹੈ। ਸ਼ਿਕਨ ਹੁੰਦਾ ਤੋੜਨ ਵਾਲਾ ਜੀ, ਲੇਕਿਨ ਤੂੰ ਬੁੱਤ ਪ੍ਰਸਤਾਂ ਦੇ ਕਹਿਣ ਦੇ ਉੱਤੇ ਆਨੰਦਪੁਰ ਦੇ ਉੱਤੇ ਜਿਹੜੀ ਹੈ ਉਹ ਫੌਜ ਚੜਾਈ ਔਰ ਉਹਨਾਂ ਦਾ ਤੂੰ ਜਿਹੜਾ ਸਾਥੀ ਬਣਿਆ। ਸੋ ਜ਼ਾਹਿਰ ਹੈ ਕਿ ਮੁਗਲ ਹਕੂਮਤ ਵਰਤੀ ਗਈ ਕਿਉਂਕਿ 22 ਧਾਰ ਦੇ ਪਹਾੜੀ ਰਾਜੇ ਆਟੋਨਮਸ ਸਨ। ਸ਼ਿਵਾਲਕ ਦੀਆਂ ਪਹਾੜੀਆਂ 'ਚ ਆਨੰਦਪੁਰ ਵਸਿਆ ਹੋਇਆ ਸੀ। ਰਾਦਰ ਗੁਰੂ ਹਰਗੋਬਿੰਦ ਸਾਹਿਬ ਨੇ ਔਰ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਲੂਰ, ਜਿਹੜਾ ਅੱਜ ਦਾ ਬਿਲਾਸਪੁਰ ਹੈ, ਉਸ ਰਾਜੇ ਨੂੰ ਕੀਮਤ ਅਦਾ ਕਰਕੇ ਜ਼ਮੀਨ ਲੈ ਕੇ ਉੱਥੇ ਸ਼ਹਿਰ ਵਸਾਏ ਸਨ। ਪਹਿਲਾਂ ਕੀਰਤਪੁਰ ਵਸਾਇਆ ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ, ਔਰ ਬਾਅਦ ਦੇ ਵਿੱਚ ਉਹੀ ਐਕਸਟੈਂਡ ਹੋ ਕੇ ਅਨੰਦਪੁਰ ਸਾਹਿਬ ਬਣਿਆ। ਸੋ ਇਹ ਅਸੀਂ ਜਿਹੜੇ ਤੀਸਰੇ ਤਿੰਨਾਂ ਦੀ ਗੱਲ ਕੀਤੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਲਟੀਮੇਟਲੀ ਬਹਾਦਰ ਹੋਣ ਦੇ ਬਾਵਜੂਦ, ਇਨਸਾਫ ਪਸੰਦ ਹੋਣ ਦੇ ਬਾਵਜੂਦ, ਬ੍ਰਾਹਮਣਵਾਦੀ ਤਾਕਤਾਂ ਦਾ ਪ੍ਰਭਾਵ ਕਬੂਲਿਆ। ਮਿਸ਼ਰ ਔਰ ਡੋਗਰੇ ਜਿਹੜੇ ਨੇ ਉਹ ਹਾਵੀ ਰਹੇ ਔਰ ਉਹਨਾਂ ਨੇ ਅਲਟੀਮੇਟਲੀ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉਹਦਾ ਕਾਰਨ ਉਹੀ ਬ੍ਰਾਹਮਣਵਾਦੀ ਵਿਚਾਰਧਾਰਾ ਹੈ। ਮਾਸਟਰ ਤਾਰਾ ਸਿੰਘ 1947 ਦੇ ਵਿੱਚ ਜਿਸ ਕਦਰ ਉਹ ਨਹਿਰੂ ਔਰ ਗਾਂਧੀ ਉਹਨਾਂ ਦੇ ਟਰੈਪ 'ਚ ਫਸਿਆ, ਔਰ ਨਤੀਜਾ ਕੀ ਹੋਇਆ कि वो वक्त भी देखा तारीख की घड़ियों ने जब लम्हों ने खता की सदियों ने सजा पाई। अज भी असी उस 66-67 साल बाद भी संताप ਨੂੰ ਭੋਗ ਰਹੇ ਹਾਂ। ਔਰ ਬਾਦਲ ਇਹ ਤਾਂ ਵਿਕਿਆ ਹੋਇਆ ਹੀ ਬੰਦਾ ਹੈ, ਉਹ ਤਾਂ ਉਹਨਾਂ ਦੀ ਕੁਹਾੜੀ ਦਾ ਦਸਤਾ ਬਣਿਆ ਹੋਇਆ ਆਪਣੇ ਲੋਕਾਂ ਨੂੰ ਮਾਰਨ ਦੇ ਲਈ ਜੀ। ਸੋ ਉਹਨਾਂ ਦਾ ਜਿਹੜਾ ਬਿਲਕੁਲ ਉਹਨਾਂ ਨੇ ਕਨਕਲੂਡ ਠੀਕ ਕੀਤਾ ਕਿ ਅਸੀਂ ਕਿੰਨਾ ਚਿਰ ਹੱਥ ਅੱਡ ਕੇ ਦੁਸ਼ਮਣ ਦੇ ਸਾਹਮਣੇ ਖਲੋਵਾਂਗੇ, ਔਰ ਜੇ ਅਸੀਂ ਆਪਣੇ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਕੁਝ ਨਹੀਂ ਕਰਦੇ ਤੇ ਅਸੀਂ ਜਿਹੜੇ ਸ਼ਹੀਦਾਂ ਦੇ ਕਾਤਲ ਨੇ ਉਹਨਾਂ ਦੇ ਅਸੀਂ ਭਾਗੀਦਾਰ ਹਾਂ। ਸੋ ਇਹਨਾਂ ਦਾ ਵੀਰ ਜੀ ਦਾ, ਮੋਹਨ ਜੀ ਦਾ, ਮਨਵੀਰ ਸਿੰਘ ਮੋਹਨ ਜਿਹਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।